ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਆ ਪ੍ਰੋਗਰਾਮ ਹਾਜ਼ਰ ਹੈ ਤੁਹਾਡੇ ਲਈ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜੀ ਅੱਜ ਦੇ ਦਿਨ ਬਲਤੇਜ ਪੰਨੂ, ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ ਆ। ਹੁਣ ਗੱਲਬਾਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ ਜੋ ਐਸੇ ਨੂੰ ਸੁਣ ਸਕਦੇ ਜੀ ਰੇਡੀਓ ਸੈਟ ਤੇ, ਨੈਟ ਤੇ, ਫੋਨ ਤੇ ਸੁਣ ਲਿਆ 832 551 50 8325515029। ਦੂਸਰਾ ਫੋਨ ਨੰਬਰ 6054756868। ਜੇ ਤੁਸੀਂ ਇੰਟਰਨੈਟ ਦੇ ਜ਼ਰੀਏ ਸੁਣਨਾ ਆ www.punjabiradio.com। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਜੀ ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਕਰਦੇ ਹਾਂ। ਵੋਟਾਂ ਜਿਮਨੀ ਚੋਣਾਂ ਹੋਈਆਂ, ਵੋਟਾਂ ਪਈਆਂ ਆ, ਉਹਦੇ ਵਿੱਚ ਪਤਾ ਲੱਗਾ ਕਿ ਕਾਫੀ ਜਿਹੜੀ ਹੁੱਲੜਬਾਜ਼ੀ ਹੋਈ ਆ, ਤੇ ਉਹਦੇ ਬਾਰੇ ਜ਼ਰੂਰ ਸਾਨੂੰ ਵਿਸਥਾਰ ਦੇ ਨਾਲ ਦੱਸੋ ਕਿ ਕਿਸ ਤਰ੍ਹਾਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਆ, ਵੋਟਾਂ ਪਈਆਂ ਆ, ਤੇ ਕਿਹੜੇ ਜਿਹੜੇ ਧਾੜਵੀ ਆ ਉਹਨਾਂ ਨੇ ਕੀ ਕੁਛ ਕੀਤਾ ਆ। ਜੋ ਕੁਛ ਨਾ ਦੱਸਿਆ ਜਾਵੇ ਉਹੀ ਥੋੜਾ ਜੀ, ਇੰਨਾ ਕੁਛ ਜੋ ਕੁਛ ਹੋਇਆ ਤਲਵੰਡੀ ਸਾਬੋ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਲੱਠਮਾਰ ਸੀ ਜੀ, ਉਹ ਸ਼ਰੇਆਮ ਆਪਣਾ ਕੰਮ ਜਿਹੜਾ ਸੀ ਉਹ ਕਰਦੇ ਰਹੇ। ਉੱਥੇ ਬੂਥਾਂ ਦੇ ਉੱਤੇ ਕੈਪਚਰਿੰਗ ਜਿਹੜੀ ਸੀ ਉਹ ਹੋਈ ਜੀ, ਔਰ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਜਿਹੜੀਆਂ ਸੀਗੀਆਂ ਵੋਟਾਂ ਪਾਈਆਂ। ਇਸ ਤੋਂ ਇਲਾਵਾ ਜੀ ਗੋਲੀ ਜਿਹੜੀ ਆ ਉਹ 2 ਵਾਰੀ ਚੱਲੀ ਤਲਵੰਡੀ ਸਾਬੋ ਦੇ ਵਿੱਚ। ਕੁੱਟ ਕਟਾਪਾ ਜਿਹੜਾ ਜੀ ਉਹ ਬਹੁਤ ਹੋਇਆ। ਗੱਡੀਆਂ ਜਿਹੜੀਆਂ ਸੀਗੀਆਂ ਉਹ ਭੰਨੀਆਂ ਗਈਆਂ। ਕਈ ਕੁਝ ਜਿਹੜਾ ਸੀ ਉੱਥੇ ਹੋਇਆ ਜੀ, ਜੇ ਵੇਖਣ ਸੁਣਨ ਤੋਂ ਬਾਹਰ ਆ ਜੀ। ਜੇ ਇਹਨੂੰ ਲੋਕਤੰਤਰ ਕਿਹਾ ਜਾਂਦਾ ਤੇ ਮੇਰਾ ਖਿਆਲ ਫਿਰ ਤਾਂ ਰੱਬ ਹੀ ਰਾਖਾ ਜੀ ਪੰਜਾਬ ਦਾ। ਜਿਸ ਕਿਸਮ ਦੇ ਨਾਲ ਇਹ ਸਾਰਾ ਕੁਝ ਇੱਥੇ ਕੱਲ ਜਿਹਨੂੰ ਅੰਜਾਮ ਦਿੱਤਾ ਗਿਆ, ਪੁਲਿਸ ਜਿਹੜੀ ਹੈ ਉਹ ਮੂਕ ਦਰਸ਼ਕ ਬਣ ਕੇ ਖੜੋਤੀ ਹੋਈ ਜਿਹੜੀ ਸੀ ਉਹ ਤਮਾਸ਼ਾ ਵੇਖਦੀ ਰਹੀ। ਔਰ ਇਸ ਤੋਂ ਇਲਾਵਾ ਜਿਹੜੇ ਚੋਣ ਕਮਿਸ਼ਨ ਸੀਗਾ ਉਹ SSP DC ਇਹਨਾਂ ਨੇ ਕਿਸੇ ਨੇ ਜਿਹੜਾ ਸੀਗਾ ਜੀ ਫੋਨ ਨਹੀਂ ਚੁੱਕਿਆ। ਕਿਸੇ ਵੀ ਜਿਹੜੇ ਖਾਸ ਤੌਰ ਦੇ ਉੱਤੇ ਬਲਜਿੰਦਰ ਕੌਰ ਨੇ ਜਿਹੜੀ ਸ਼ਿਕਾਇਤ ਕੀਤੀ ਹੈ ਕਿ ਕੋਈ ਜਿਹੜਾ ਸੀਗਾ ਜੀ ਉਹ ਫੋਨ ਨਹੀਂ ਸੀ ਚੁੱਕ ਰਿਹਾ ਜੀ ਆਫਿਸਰ। ਔਰ ਹੁਣ ਜਿਹੜਾ ਜੀ ਹੋਣਾ ਕੀ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਇਹ ਜਿਸ ਤਰੀਕੇ ਦਾ ਇਹ ਵਰਤਾ ਦਿੱਤਾ ਗਿਆ ਜੀ, ਮੇਰੇ ਖਿਆਲ ਮੁਤਾਬਕ ਪੰਜਾਬ ਜਿਹੜਾ ਉਹ ਤੇਜ਼ੀ ਦੇ ਨਾਲ ਅਰਾਜਕਤਾ ਵੱਲ ਨੂੰ ਵੱਧ ਰਿਹਾ ਜੀ। ਲੋਕਾਂ ਦੇ ਵਿੱਚ ਜਿਹੜਾ ਜੀ ਡਰ ਦਾ ਮਾਹੌਲ ਜਿਹੜਾ ਜੀ ਉਹ ਬਣਿਆ ਹੋਇਆ। ਕੱਲ ਦਾ ਜੋ ਕੁਛ ਉਹਨਾਂ ਨੇ ਦੇਖਿਆ, ਪੁਲਿਸ ਜਿਹੜੀ ਹੈ ਜੀ ਖਾਸ ਤੌਰ ਦੇ ਉੱਤੇ, ਕਿਉਂਕਿ ਲੋਕਾਂ ਨੇ ਪੁਲਿਸ ਵੱਲ ਨੂੰ ਭੱਜਣਾ ਹੁੰਦਾ। ਪੁਲਿਸ ਵਾਲੇ ਜਿਹੜੇ ਇੱਕ ਕਿਸਮ ਦੇ ਨਾਲ ਹੱਥ ਖੜੇ ਕਰੀ ਬੈਠੇ ਸਨ, ਜਾਂ ਉਹਨਾਂ ਨੇ ਸੱਤਾਧਾਰੀ ਧਿਰ ਜਿਹੜੀ ਹੈ ਜੀ ਉਹਦਾ ਪੂਰਾ ਪੱਖ ਪੂਰਿਆ। ਹਾਂ, ਇੰਨਾ ਜ਼ਰੂਰ ਹੈ ਕਿ ਹਰਮਿੰਦਰ ਸਿੰਘ ਜੱਸੀ ਹੋਰੀ ਜਿਹੜੇ ਨੇ ਜੀ ਉਹ ਅੜਦੇ ਰਹੇ ਜੀਤ ਮਹਿੰਦਰ ਸਿੰਘ ਸਿੱਧੂ ਦੀ ਗੁੰਡਾਗਰਦੀ ਦੇ ਮੂਹਰੇ ਜੀ। ਉਹਨਾਂ ਦੇ ਕੋਲੇ ਵੀ ਜ਼ੈਡ ਸੁਰੱਖਿਆ ਹੈ, ਜਿਹੜੇ ਹਰਮਿੰਦਰ ਜੱਸੀ ਨੇ ਉਹਨਾਂ ਦੇ ਕੋਲੇ ਉਹਨਾਂ ਦੀ ਜ਼ੈਡ ਸੁਰੱਖਿਆ ਦੇ ਬਾਵਜੂਦ ਜਿਹੜੇ ਸੀਗੇ ਜੀ ਇਹਨਾਂ ਦੇ ਪੁਲਿਸ ਵਾਲੇ ਨਾਲ ਸਨ ਜੀਤ ਮਹਿੰਦਰ ਸਿੰਘ ਸਿੱਧੂ ਹੋਰਾਂ ਦੇ, ਜਾਂ ਜਿਹੜੇ ਖਾਸ ਤੌਰ ਦੇ ਉੱਤੇ ਹਰਿਆਣੇ ਤੋਂ ਆਏ ਹੋਏ ਲੱਠਮਾਰ ਸਨ ਜੀ, ਉਹਨਾਂ ਦੇ ਬੂਥਾਂ ਦੇ ਉੱਤੇ ਕਬਜ਼ੇ ਕੀਤੇ ਨੇ। ਕੁਝ ਥਾਵਾਂ ਦੇ ਉੱਤੇ ਤਾਂ ਹਾਲਾਤ ਇਹੋ ਜਿਹੇ ਬਣ ਗਏ ਜੀ, 100 ਜਿਹੜਾ ਲੱਠਮਾਰ ਸੀਗਾ ਉਹ ਬੂਥ ਤੇ ਕਾਬਜ਼ ਸੀਗਾ। ਜਿਹੜੇ ਬੂਥ ਦੇ ਅੰਦਰ ਪੋਲਿੰਗ ਏਜੰਟ ਬਣੇ ਨੇ ਆਮ ਆਦਮੀ ਪਾਰਟੀ ਦੇ ਜਾਂ ਕਾਂਗਰਸ ਦੇ, ਉਹਨਾਂ ਦੀ ਵੋਟ ਵੀ ਉਹੀ ਪਾ ਗਏ। ਉਹ ਕਹਿੰਦੇ ਤੁਹਾਨੂੰ ਇਹ ਖੇਚਲ ਕਰਨ ਦੀ ਲੋੜ ਨਹੀਂ। ਕਈਆਂ ਨੂੰ ਬੂਥ ਤੇ ਬਾਹਰੋਂ ਜਿਹੜਾ ਸੀਗਾ ਜੀ ਮੁੜਨਾ ਪਿਆ ਜੀ ਬਹੁਤ ਸਾਰੇ ਲੋਕਾਂ ਨੂੰ, ਔਰ ਉਹਨਾਂ ਨੂੰ ਇਹ ਕਿਹਾ ਗਿਆ ਜੀ ਕਿ ਤੁਹਾਡੀ ਵੋਟ ਪੈ ਗਈ ਹੋਈ ਹੈ, ਤੁਸੀਂ ਹੁਣ ਖੇਚਲ ਨਾ ਕਰੋ, ਤੁਸੀਂ ਆਪੋ ਆਪਣੇ ਘਰਾਂ ਨੂੰ ਜਿਹੜਾ ਜੀ ਉਹ ਜਾਓ। ਇਸੇ ਕਰਕੇ ਜਿਹੜੀ ਪੋਲਿੰਗ ਪਰਸੈਂਟੇਜ ਆ ਜੀ ਉਹ 80% ਤੋਂ ਵੀ ਜਿਹੜੀ ਆ ਉਹ ਵਧੀ ਆ ਤਲਵੰਡੀ ਸਾਬੋ ਦੇ ਵਿੱਚ, ਜਦੋਂ ਕਿ ਪਟਿਆਲੇ ਦੇ ਵਿੱਚ ਜਿਹੜਾ ਜੀ ਇੱਥੇ ਜਿਹੜੀ 60% ਦੀ ਪੋਲਿੰਗ ਹੋਈ ਆ। ਪੈਸਾ ਸ਼ਰਾਬ ਜਿਹੜੀ ਆ ਇੱਥੇ ਵੀ ਰੱਜ ਕੇ ਵਰਤਾਈ ਗਈ ਆ ਅਕਾਲੀ ਦਲ ਦੇ ਵੱਲੋਂ, ਵਰਤਾਈ ਗਈ ਆ ਜੀ ਬੜੇ ਅਜੀਬੋ ਗਰੀਬ ਤਰੀਕੇ ਦੇ ਨਾਲ, ਕਿ 10 ਰੁਪਏ ਦਾ ਨੋਟ ਜਿਹੜਾ ਜੀ ਉਹ ਦੇ ਦਿੱਤਾ ਜਾਂਦਾ ਸੀਗਾ। ਜਿਹਨੇ ਰਾਸ਼ਨ ਲੈਣਾ 1200 ਰੁਪਏ ਦਾ ਰਾਸ਼ਨ, 10 ਰੁਪਏ ਜਿਹੜੇ ਨੇ ਉਹ ਦਿਓ, ਉਹਦੇ ਉੱਤੇ ਜਿਹੜਾ ਨੰਬਰ 10 ਦੇ ਨੋਟ ਦਾ ਹੈ ਨਾ ਜੀ ਉਹ ਟੈਲੀ ਕਰਕੇ ਜਿਹੜਾ ਦੁਕਾਨ ਵਾਲਾ ਜਿੱਥੇ ਜਿਹੜੀ ਉਹ 10 ਦੇ ਖਾਸ ਦੁਕਾਨ ਤੋਂ ਉੱਥੋਂ ਲੈ ਸਕਦਾ ਸੀ। ਜਿਹੜੀ ਸ਼ਰਾਬ ਦੀ ਪੇਟੀ ਆ ਉਹ ਵੀ 10 ਰੁਪਏ ਦਾ ਨੋਟ ਹੀ ਜਿਹੜਾ ਸੀਗਾ ਉਹ ਜਥੇਦਾਰ ਵੰਡਦੇ ਸਨ, ਤੇ ਅੱਗੋਂ ਉੱਥੋਂ ਜਿਹੜੀ ਪੇਟੀ ਜਾਂ ਫਿਰ ਬੋਤਲ ਜਿਹੜੀ ਹੈ ਜੀ ਉਹਦੇ ਵਾਸਤੇ 10 ਰੁਪਏ ਦੀ ਗੱਡੀ ਵੱਖਰੀ ਸੀਗੀ। ਤੇ ਉਹ ਉੱਥੇ ਜਾ ਕੇ ਟੈਲੀ ਕਰਕੇ ਜੀ ਉਹ ਉਹਨਾਂ ਨੂੰ ਦੇ ਦਿੰਦੇ ਸਨ। ਇਸ ਤਰੀਕੇ ਦੇ ਨਾਲ ਅੰਨਾ ਪੈਸਾ ਜਿਹੜਾ ਜੀ ਉਹ ਸੁੱਟਿਆ ਗਿਆ, ਅੰਨੀ ਜਿਹੜੀ ਹੈ ਜੀ ਉਹ ਵਰਤਾਈ ਗਈ ਹੈ ਇੱਥੇ ਪਟਿਆਲੇ ਦੇ ਵਿੱਚ ਵੀ। ਪਰ ਪਟਿਆਲੇ ਦੇ ਵਿੱਚ ਕਮ ਸੇ ਕਮ ਗੜਬੜ ਜਿਹੜੀ ਹੈ ਨਾ ਜੀ ਉਹ ਨਹੀਂ ਹੋਈ। ਗੜਬੜ ਜਿਹੜੀ ਸਾਰੀ ਹੋਈ ਆ ਉਹ ਤਲਵੰਡੀ ਸਾਬੋ 'ਚ ਹੀ ਹੋਈ ਹੈ। ਪਰ ਉੱਥੇ ਬਿਆਨ ਆਇਆ ਬੜੀ ਸ਼ਾਂਤੀਪੂਰਵਕ ਹੋਈਆਂ ਜੀ, ਬੜੀ ਵਧੀਆ ਤਰੀਕੇ ਦੇ ਨਾਲ ਹੋਈਆਂ ਵੋਟਾਂ। ਤੇ ਤੁਸੀਂ ਕਹਿੰਦੇ ਉੱਥੇ ਗੋਲਾਬਾਰੀ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ, ਗੁੰਡਾਗਰਦੀ ਇਹਨਾਂ ਨੇ ਰੱਜ ਕੇ ਕੀਤੀ ਆ।
ਤੇ ਉਹ ਜਿਹੜੀ ਅਰਾਜਕਤਾ ਫੈਲ ਰਹੀ ਆ ਤੇ ਉਹਦਾ ਕੀ ਹੱਲ ਹੋ ਸਕਦਾ ਆਉਣ ਵਾਲੇ ਟਾਈਮ 'ਚ? ਹੱਲ ਇਹਦਾ ਕੀ ਹੋਣਾ ਜੀ? ਇਹ ਤਾਂ ਲੋਕਾਂ ਨੂੰ ਉੱਠਣਾ ਪਊਗਾ ਜੀ। ਜੇ ਲੋਕ ਨਾ ਉੱਠੇ ਤਾਂ ਜਿਵੇਂ ਮੈਂ ਕੱਲ ਵੀ ਲਿਖਿਆ ਸੀਗਾ ਜੀ, ਐੜੇ ਦੇ ਉੱਤੇ ਅਦਕ ਜਿਹੜਾ ਜੇ ਤਾਂ ਉਹ ਟਿੱਪੀ ਬਣਦਾ ਅੱਤ ਦਾ ਤਾਂ ਅੰਤ ਹੋ ਸਕਦਾ। ਜੇ ਲੋਕ ਨਾ ਉੱਠੇ ਇਹ ਅੱਤ ਦੀ ਅੰਤ ਜਿਹੜੀ ਆ ਉਹ ਕਰਾਉਣ ਦੇ ਵਾਸਤੇ, ਤਾਂ ਫਿਰ ਪੰਜਾਬ ਜਿਹੜਾ ਜੀ ਉਹ ਤੇਜ਼ੀ ਦੇ ਨਾਲ ਅੰਤ ਵੱਲ ਨੂੰ ਵਧੂਗਾ। ਫਿਰ ਇਹ ਅਰਾਜਕਤਾ ਅੰਤ ਵੱਲ ਨੂੰ ਨਹੀਂ ਵਧੂਗੀ, ਪੰਜਾਬ ਜਿਹੜਾ ਜੀ ਉਹ ਜਾਊਗਾ ਉਸ ਪਾਸੇ ਵੱਲ ਨੂੰ। ਜਿਹੜੀ ਨੌਜਵਾਨਾਂ ਦੇ ਵਿੱਚ ਫੈਲ ਰਹੀ ਘੋਰ ਨਿਰਾਸ਼ਾ ਹੈ ਨਾ ਜੀ, ਉਹਨੂੰ ਕਿਸੇ ਤਰੀਕੇ ਨਾਲ ਕੰਟਰੋਲ ਕਰਨਾ ਪਊਗਾ। ਜੇ ਇਹ ਨਾ ਕੰਟਰੋਲ ਕੀਤੀ ਗਈ, ਉਹਨਾਂ ਦੀ ਮਾਨਸਿਕਤਾ ਜਿਹੜੀ ਆ ਉਹਨੂੰ ਨਾ ਸਮਝਿਆ ਗਿਆ, ਤਾਂ ਇਹ ਬਹੁਤ ਖਤਰਨਾਕ ਜਿਹੜੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ। ਇਹ ਜਿਹੜਾ ਪ੍ਰਸ਼ਾਸਨ ਹੈ, ਜਿਹੜੀ ਸਰਕਾਰ ਹੈ, ਉਹਨੂੰ ਸਮਝਣਾ ਚਾਹੀਦਾ ਜੀ। ਇਉਂ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਉੱਤੇ ਕੰਟਰੋਲ ਜਿਹੜਾ ਹੈ ਨਾ ਜੀ ਉਹ ਮੁੱਕਦਾ ਜਾ ਰਿਹਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ। ਉਹਨਾਂ ਦਾ ਕੋਈ ਕੰਟਰੋਲ ਜਿਹੜਾ ਜਾਪਦਾ ਨਹੀਂ ਗਾ ਜੀ, ਕਿ ਕਿਸੇ ਜਗ੍ਹਾ ਦੇ ਉੱਤੇ ਵੀ ਕੋਈ ਦਿਸਦਾ ਨਜ਼ਰ ਨਹੀਂ ਆਉਂਦਾ। ਉਹਨਾਂ ਦੀ ਪਕੜ ਜਿਹੜੀ ਹੈ ਜੀ ਉਹ ਬਿਲਕੁਲ ਢਿੱਲੀ ਇਸ ਵੇਲੇ ਪੈ ਚੁੱਕੀ ਹੋਈ ਆ। ਜੇ ਇੰਨੀ ਪੁਲਿਸ ਨੂੰ ਜਿਹੜੀ ਆ ਜੀ ਉਹ ਖੁੱਲ੍ਹ ਦੇ ਦਿੱਤੀ ਗਈ ਆ, ਇਹ ਤਾਂ ਹਾਲਾਤ ਜਿਹੜੇ ਨੇ ਜੀ 79, 80, 81, 82, 83 ਵਾਲੇ ਜਿਹੜੇ ਉਹ ਬਣਦੇ ਜਾ ਰਹੇ ਨੇ ਜੀ। ਇਹ ਜਾਊਗੀ ਕਹਾਣੀ ਕਿੱਧਰ ਨੂੰ ਜੀ? ਹਾਂ ਬਿਲਕੁਲ ਜੀ, ਜਿੱਧਰ ਨੂੰ ਇਹ ਲਿਜਾ ਰਹੇ ਉੱਧਰ ਨੂੰ ਜਾਓਗੀ। ਤੇ ਅਗਲੀ ਗੱਲ ਕਰੀਏ, ਜਿਵੇਂ ਕੌਮ ਦੇ ਹੀਰੇ ਆ ਉਹ ਰਿਲੀਜ਼ ਹੋਣੀ ਸੀਗੀ, ਪਰ ਉਸ ਤੇ ਫਿਰ ਵੀ ਪਾਬੰਦੀਆਂ ਕਿਹਦੇ ਇਸ਼ਾਰੇ ਤੇ ਲੱਗ ਗਈਆਂ? ਦੇਖੋ, ਇਹ ਜਿਹੜੀ ਪਾਬੰਦੀ ਹੈ ਜੀ ਅਸਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਥੇ ਪੰਜਾਬ ਦੇ ਵਿੱਚ ਮੰਗ ਉੱਠੀ ਸੀ ਇਹਦੇ ਉੱਤੇ ਪਾਬੰਦੀ ਲਾਉਣ ਦੇ ਵਾਸਤੇ, ਬ੍ਰਾਹਮਣ ਸਮਾਜ ਹੈ ਜੀ ਉਹਨਾਂ ਨੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ, ਯੂਥ ਕਾਂਗਰਸ ਨੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀਗੀ, ਲਕਸ਼ਮੀਕਾਂਤ ਚਾਵਲਾ ਹੋਰੀ ਅਗਵਾਈ ਕਰਦੇ ਰਹੇ ਨੇ ਪਾਬੰਦੀ ਲਾਉਣ ਵਾਲਿਆਂ ਦੀ। ਤਾਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਂ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਇਹ ਕਿਹਾ ਕਿ ਇਹਦੇ ਉੱਤੇ ਤੁਸੀਂ ਗੌਰ ਜਿਹੜਾ ਜੀ ਉਹ ਕਰੋ। ਤੇ ਉਹਨਾਂ ਨੇ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਜਿਹੜਾ ਜੀ ਉਹ ਕਹਿ ਕੇ ਜਿਹੜੀ ਆ ਜੀ ਇਹ ਪਾਬੰਦੀ ਜਿਹੜੀ ਆ ਜੀ ਉਹ ਲਗਵਾਈ ਹੈ। ਔਰ ਕੌਮ ਦੇ ਹੀਰੇ ਜਿਹੜੀ ਫਿਲਮ ਹੈ ਜੀ ਇਹਦੇ ਉੱਤੇ ਰਿਲੀਜ਼ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਲਾ ਦਿੱਤੀ ਗਈ ਹੈ। ਅੱਜ ਇਹ ਰਿਲੀਜ਼ ਹੋਣੀ ਸੀਗੀ ਜੀ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਜਿਹੜਾ ਜੀ, ਗ੍ਰਹਿ ਮੰਤਰਾਲਾ, ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਜਿਹੜਾ ਜੀ ਉਹਨੇ ਸਾਂਝੇ ਤੌਰ ਦੇ ਉੱਤੇ ਇਹ ਫੈਸਲਾ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਅਸੀਂ ਫਿਲਮ ਦੇਖੀ ਆ, ਇਹ ਕੱਲ ਨੂੰ ਰਿਲੀਜ਼ ਨਹੀਂ ਕੀਤੀ ਜਾਊਗੀ। ਹਾਲਾਂਕਿ ਇਹ ਵੀ ਗੱਲ ਜਿਹੜੀ ਆ ਜੀ ਉਹ ਚੱਲ ਰਹੀ ਹੈ ਕਿ ਇਹ ਫਿਲਮ ਦਾ ਜਿਹੜਾ ਸਰਟੀਫਿਕੇਟ ਆ ਸੈਂਸਰ ਤੋਂ ਇਹ ਪੈਸੇ ਦੇ ਕੇ ਲਿਆ ਗਿਆ ਜੀ, ਲਿਆ ਗਿਆ ਹੋ ਸਕਦਾ ਜੀ ਪੈਸੇ ਦੇ ਕੇ, ਪਰ ਜਿਹੜੇ ਪੈਸੇ ਸੈਂਸਰ ਦੇ ਵਿੱਚ ਚੱਲਦੇ ਸੀਗੇ ਜੀ ਉਹ ਰੂਟੀਨ ਦੇ ਵਿੱਚ ਚੱਲਦੇ ਸੀਗੇ। ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਰਿਲੀਜ਼ ਹੋਈਆਂ ਫਿਲਮਾਂ ਨੇ, ਸਲਮਾਨ ਖਾਨ ਦੀ ਕਿਕ ਜਾਂ ਫਿਰ ਜਿਹੜੀ ਨਵੀਂ ਆਈ ਹੈ ਹੁਣੇ ਸਿੰਘਮ ਰਿਟਰਨ, ਉਹ ਵੀ ਪੈਸੇ ਦੇ ਕੇ ਜਿਹੜੀਆਂ ਦੀ ਉਹਨਾਂ ਦਾ ਸਰਟੀਫਿਕੇਟ ਲਿਆ। ਔਰ ਭਾਵ ਕਿ ਉੱਥੇ ਬਿਨਾਂ ਪੈਸਿਆਂ ਤੋਂ ਕੰਮ ਹੀ ਨਹੀਂ ਸੀ ਹੁੰਦਾ। ਜਿਹੜੀ CBI ਦੇ ਕੋਲੇ ਇਸ ਵੇਲੇ ਜਾਂਚ ਜਿਹੜੀ ਆ ਉਹ ਚੱਲ ਰਹੀ ਹੈ ਜੀ। ਸੋ ਇਸ ਕਰਕੇ ਉਹ ਰੂਟੀਨ ਦੇ ਵਿੱਚ ਦਿੱਤੇ ਹੋਏ ਪੈਸੇ ਨੇ। ਪਹਿਲਾਂ ਵੀ ਸਾਡਾ ਹੱਕ ਦੇ ਉੱਤੇ ਇਸੇ ਤਰੀਕੇ ਦੇ ਨਾਲ ਪਾਬੰਦੀ ਜਿਹੜੀ ਸੀ ਉਹ ਲਾਈ ਗਈ ਸੀ। ਹਾਈ ਕੋਰਟ ਨੇ ਬਾਅਦ ਦੇ ਵਿੱਚ ਉਹਦੀ ਪਰਮਿਸ਼ਨ ਜਿਹੜੀ ਉਹ ਦੇ ਦਿੱਤੀ ਸੀਗੀ, ਪਰ ਉਦੋਂ ਸਰਕਾਰ, ਪੰਜਾਬ ਸਰਕਾਰ ਨੇ ਪਾਬੰਦੀ ਜਿਹੜੀ ਲਾਈ ਸੀਗੀ। ਹੁਣ ਕਿਉਂਕਿ ਸੈਂਟਰ ਦਾ ਦਖਲ ਹੈ ਇਹਦੇ ਵਿੱਚ, ਇਸ ਕਰਕੇ ਇਹ ਪਾਬੰਦੀ ਜਿਹੜੀ ਹੈ ਜੀ ਇਹਨੂੰ ਖੁਲਵਾਉਣ ਦੇ ਵਾਸਤੇ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਨੇ ਉਹਨਾਂ ਨੂੰ ਲੰਬੀ ਲੜਾਈ ਲੜਨੀ ਪਊਗੀ ਜੀ। ਜੀ, ਤੇ ਜੇ ਅਗਲੀ ਗੱਲ ਕਰੀਏ ਤਾਂ ਜਿਵੇਂ ਅਰਾਜਕਤਾ ਦੀ ਤੁਸੀਂ ਗੱਲ ਕੀਤੀ ਆ, ਤੇ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਵੀ ਕਹਿੰਦੇ ਜਿਹੜੀ ਹੁੱਲੜਬਾਜੀ ਆ ਉਸੇ ਤਰ੍ਹਾਂ ਹੀ BJP ਵਾਲੇ ਇਸੇ ਤਰ੍ਹਾਂ ਹੀ ਕਰ ਰਹੇ ਜੀ। ਜੀ ਬਿਲਕੁਲ, ਇਹ ਜਿਹੜੇ ਜਦੋਂ ਤੋਂ ਮੋਦੀ ਸਾਹਿਬ ਦੀ ਸਰਕਾਰ ਬਣੀ ਹੈ ਜੀ ਸੈਂਟਰ ਦੇ ਵਿੱਚ, ਉਦੋਂ ਤੋਂ ਕੁਝ ਜ਼ਿਆਦਾ ਹੀ ਚੰਬਲੇ ਨੇ ਜੀ ਜਿਹੜੇ BJP ਵਾਲੇ ਨੇ। ਉਹ ਚੰਬਲੇ ਹੋਏ ਜਿਹੜੇ ਨੇ ਜੀ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਨੇ ਕਿ ਪਹਿਲਾਂ ਇੱਥੇ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਹੋਰਾਂ ਦੀ ਸ਼ੂਟਿੰਗ ਜਿਹੜੀ ਸੀ ਉਹ ਕੀਤੀ ਗਈ। ਫਿਰ ਝਾਰਖੰਡ ਦੇ ਜਿਹੜੇ ਮੁੱਖ ਮੰਤਰੀ ਨੇ ਹੁਣ ਉਹਨਾਂ ਦੀ ਸ਼ੂਟਿੰਗ ਕਰ ਦਿੱਤੀ ਗਈ ਆ। ਇਸੇ ਕਰਕੇ ਕੱਲ ਮਹਾਰਾਸ਼ਟਰ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਉਦਘਾਟਨ ਕਰਨ ਗਏ ਨਰਿੰਦਰ ਮੋਦੀ ਹੋਰਾਂ ਦੇ ਸਮਾਗਮ ਦੇ ਵਿੱਚ ਮਹਾਰਾਸ਼ਟਰ ਦੇ ਨਾ ਮੁੱਖ ਮੰਤਰੀ ਸ਼ਾਮਲ ਹੋਏ, ਨਾ ਉੱਥੋਂ ਦੇ ਜਿਹੜੇ ਮੰਤਰੀ ਨੇ ਉਹ ਸ਼ਾਮਲ ਹੋਏ। ਝਾਰਖੰਡ ਮੁਕਤੀ ਮੋਰਚਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਇਹਦੀ ਮੁਆਫੀ ਜਿਹੜੀ ਆ ਉਹ ਨਾ ਮੰਗੀ ਗਈ ਤੁਰੰਤ, ਤਾਂ ਅਸੀਂ ਝਾਰਖੰਡ ਦੇ ਵਿੱਚ ਕਿਸੇ ਵੀ BJP ਦੇ ਮੰਤਰੀ ਨੂੰ ਵੜਨ ਨਹੀਂ ਦੇਵਾਂਗੇ, ਉਹਨੂੰ ਪੈਰ ਨਹੀਂ ਰੱਖਣ ਦੇਵਾਂਗੇ। ਇਹ ਜਿਹੜੀ BJP ਹੈ ਜੀ ਉਹਨੂੰ ਇਸ ਗੱਲ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਹੈ ਕਿ ਚੰਬੜੇ ਹੋਏ ਜਿਹੜੇ ਲੋਕ ਨੇ ਇਹ ਯੈਡ ਵਾਲੀ ਸਮੱਸਿਆ ਪੈਦਾ ਕਰ ਦੇਣਗੇ। ਜੋ ਕੁਛ ਯੂਥ ਅਕਾਲੀ ਦਲ ਦੇ ਨੇਤਾਵਾਂ ਨੇ ਪੰਜਾਬ ਦੇ ਵਿੱਚ ਚੰਬੜਿਆ ਹੋਇਆ ਨੇ, ਪੰਜਾਬ ਦੇ ਵਿੱਚ ਕੀਤਾ, ਕਿੰਨਾ ਕੁਛ ਹੋਇਆ, ਹਰ ਜਗ੍ਹਾ ਦੇ ਉੱਤੇ ਮਾੜੀ ਜਗ੍ਹਾ ਦੇ ਉੱਤੇ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਜੀ ਉਹ ਦਿਖਦੀ ਆ।
तो जे हालात यही रहे तो बीजेपी वालिਆਂ ने भी यही कुछ ਜਿਹੜਾ ਦੀ ਉਹ ਕਰ ਦੇਣਾ। ਜਿਹੜੀ ਬਿਆਨਬਾਜ਼ੀ ਪਿਛਲੇ ਦਿਨਾਂ ਤੋਂ ਸੁਣ ਤੋਂ ਆ ਰਹੀ ਹੈ शिव सेना वाली, ਉਹਦੇ ਵਿੱਚ ਮੈਂ ਇਹ ਵੀ ਸਾਂਝਾ ਕਰਦਾ ਕਿ शिव सेना ਜੋ ਕੁਛ ਕਰ ਰਹੀ ਹੈ ਉਹਦੇ ਸਾਹਮਣਾ ਅਖਬਾਰ ਦੇ ਵਿੱਚ ਜੋ ਕੁਛ ਲਿਖਿਆ ਗਿਆ ਕੱਲ ਕਿ ਇਹ ਜਿਹੜਾ ਹਿੰਦੂ ਰਾਸ਼ਟਰਤਾ ਇਹ ਬਣ ਚੁੱਕਾ ਹੋਇਆ ਜੀ। ਉਹਨਾਂ ਨੇ ਕਿਹਾ ਕਿ ਕਿਸੇ ਨੂੰ ਇਹਦੇ ਉੱਤੇ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਕਰਵਾਈਆਂ ਜਾ ਰਹੀਆਂ ਨੇ ਜਿਹੜੀਆਂ ਨਿਰਸੰਦੇਹ ਮੁਲਕ ਦੇ ਵਿੱਚ ਅਫਰਾ ਤਫਰੀ ਵਾਲਾ ਜਿਹੜਾ ਮਾਹੌਲ ਹੈ ਜੀ ਉਸ ਪਾਸੇ ਵੱਲ ਨੂੰ ਵਧਾ ਦੇਣਗੀਆਂ ਜੀ। ਬਿਲਕੁਲ ਜੀ, ਕੁਛ ਨਾ ਕੁਛ ਉਹ ਚਾਹੁੰਦੇ ਆ ਕਿ ਹੋਵੇ, ਪਰ ਲੋਕ ਹੀ ਹਜੇ ਜਿਹੜੇ ਠੰਡੇ ਹੋ ਕੇ ਬੈਠੇ ਆ। ਤੇ ਅੱਗੇ ਗੱਲ ਕਰਦੇ ਜੀ ਪਿੰਕੀ ਕੈਟ ਦੀ, ਜਿਸ ਦੀ ਰਿਹਾਈ ਕੀਤੀ ਗਈ ਆ ਤੇ ਉਹ ਜਿਸ ਪਰਿਵਾਰ ਦੇ ਵਿੱਚੋਂ ਜਿਹੜੇ ਮੁੰਡੇ ਨੂੰ ਇਹਨੇ ਮਾਰ ਦਿੱਤਾ ਸੀਗਾ ਤੇ ਉਹ ਪਰਿਵਾਰ ਵੀ ਪਤਾ ਲੱਗਾ ਕਿ ਉਹ ਹਾਈ ਕੋਰਟ ਜਾਊਗਾ ਇਸ ਦੇ ਅਗੇਂਸਟ ਜੀ। ਇੱਕ ਤਾਂ ਇਹ ਪਰਿਵਾਰ ਜਿਹੜਾ ਜੀ ਅਵਤਾਰ ਸਿੰਘ ਗੋਲਾ ਦਾ ਜਿਹੜਾ ਪਰਿਵਾਰ ਹੈ ਜਿਹਨੂੰ ਜਨਵਰੀ 2001 ਦੇ ਵਿੱਚ ਇਸ ਪਿੰਕੀ ਕੈਟ ਨੇ ਜਿਹੜਾ ਮਾਰ ਦਿੱਤਾ ਸੀਗਾ ਜੀ, ਉਹਨੇ ਫੈਸਲਾ ਕੀਤਾ ਜੀ ਕਿ ਜਿਹੜਾ ਪੰਜਾਬ ਦੀ ਸਰਕਾਰ ਨੇ ਉਹਨੂੰ ਛੇਤੀ ਰਿਹਾਈ ਦਾ ਫੈਸਲਾ ਲਿਆ, ਉਹਦੀ ਬੜੀ ਮਿੰਟੋ ਮਿੰਟੀ ਫਾਈਲ ਜਿਹੜੀ ਕਲੀਅਰ ਕੀਤੀ ਆ, ਇਸ ਮਾਮਲੇ ਨੂੰ ਲੈ ਕੇ ਉਹ ਜਾਣਗੇ ਜੀ ਹਾਈ ਕੋਰਟ ਦੇ ਵਿੱਚ। ਦੂਜੀ ਗੱਲ, ਇਹ ਪਰਿਵਾਰ ਜਿਹੜਾ ਜੀ ਜਾ ਕੇ ਮਿਲਿਆ ਜਥੇਦਾਰ ਸਾਹਿਬ ਨੂੰ, ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਜੀ। ਮਿੰਟ ਦੇ ਆਦੇਸ਼ ਜਿਹੜੇ ਜਾਰੀ ਕਰਨ ਵਾਲੇ ਉਹਨਾਂ ਦਾ ਜਿਹੜਾ ਜੀ ਮਾਮਲਾ ਲੈ ਲਿਆ ਔਰ ਇਹ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮੈਂ ਇਸ ਮਾਮਲੇ ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਕਰੂੰਗਾ। ਜਥੇਦਾਰ ਸਾਹਿਬ ਨੂੰ ਵੀ ਥੋੜੀ ਆਕਸੀਜਨ ਮਿਲੀ ਹੈ ਕਿ ਅਜੇ ਵੀ ਕੁਝ ਲੋਕ ਹੈਗੇ ਨੇ ਜਿਹੜੇ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਕਿਸੇ ਮਸਲੇ 'ਚ। ਨਹੀਂ ਤਾਂ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਉਹ ਉਤਰੇ ਨੇ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਵਾਲੇ ਮਾਮਲੇ ਨੂੰ ਲੈ ਕੇ, ਉਹਨਾਂ ਨੂੰ ਇਹ ਲੱਗਿਆ ਕਿ ਕੋਈ ਅਜੇ ਵੀ ਮੰਗ ਪੱਤਰ ਦੇਣ ਵਾਲੇ ਉਹਨਾਂ ਕੋਲੇ ਕੋਈ ਹੈਗੇ ਨੇ। ਇਹ ਪਰਿਵਾਰ ਉਹਨਾਂ ਨੂੰ ਜਾ ਕੇ ਮੰਗ ਪੱਤਰ ਜਿਹੜਾ ਜੀ ਉਹ ਦੇ ਕੇ ਆਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਇਹਦੇ 'ਚ ਦਖਲ ਦੇਵੇ। ਜੇ ਜਥੇਦਾਰ ਸਾਹਿਬ ਨੇ ਆਦੇਸ਼, ਜਿਵੇਂ ਪਿਛਲੇ ਦਿਨਾਂ 'ਚ ਉਹਨਾਂ ਨੇ ਤੇਜ਼ੀ ਫੜੀ ਸੀ ਆਦੇਸ਼ ਜਾਰੀ ਕਰਨ ਵਾਲੇ ਮਾਮਲਿਆਂ ਦੇ ਉੱਤੇ, ਤਾਂ ਇੱਥੇ ਵੀ ਉਹਨਾਂ ਨੂੰ ਜਾਰੀ ਕਰਨਾ ਚਾਹੀਦਾ ਸੀਗਾ ਕਿ ਪੰਜਾਬ ਸਰਕਾਰ ਇਹਦਾ ਜਵਾਬ ਦੇਵੇ ਕਿ ਉਹਨੇ ਏਡੀ ਤੇਜ਼ੀ ਦੇ ਨਾਲ ਪਿੰਕੀ ਵਾਲੇ ਮਾਮਲੇ ਵਾਲੀ ਫਾਈਲ ਜਿਹੜੀ ਸੀ ਉਹ ਕਿਵੇਂ ਕਲੀਅਰ ਕੀਤੀ। ਬੁੱਧੂ ਇੱਕ ਜਿਹੜਾ ਦੀ ਵਿਅਕਤੀ ਆ ਜਿਹੜਾ ਪਾਗਲ ਹੋ ਗਿਆ ਵਿਚਾਰਾ, ਉਹ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕੈਦ ਹੈ। ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ 30 ਕੈਦੀ ਇੱਦਾਂ ਦੇ ਨੇ ਜਿਹੜੀ ਆਪਣੀ ਸਜ਼ਾ ਭੁਗਤ ਚੁੱਕੇ ਨੇ, ਉਹਨਾਂ ਦੀਆਂ ਫਾਈਲਾਂ ਅਜੇ ਵੀ ਟੇਬਲਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ, ਜਦੋਂ ਕਿ ਇਹ ਫਾਈਲ ਜਿਹੜੀ ਹੈ ਜੀ ਉਹਨੂੰ ਕੁੱਲ 13 ਦਿਨ ਲੱਗੇ ਸਾਰੀ ਦੀ ਸਾਰੀ ਅਖੀਰ ਤੱਕ ਪਹੁੰਚਦਿਆਂ ਹੋਇਆਂ ਨੂੰ, ਤੇ ਪਿੰਕੀ ਦੀ ਰਿਹਾਈ ਜਿਹੜੀ ਸੀ ਉਹ ਸੰਭਵ ਹੋ ਸਕੀ। ਇਹਦੇ ਵਿੱਚ ਇੰਨੀ ਤੇਜ਼ੀ ਕਿਉਂ ਫੜੀ ਗਈ? ਪਰ ਸ਼ਾਇਦ ਜਥੇਦਾਰ ਸਾਹਿਬ ਐਡੀ ਜ਼ਰੂਰਤ ਵਾਲੀ ਗੱਲ ਤਾਂ ਨਹੀਂ ਨਾ ਕਰਨਗੇ, ਉਹਨਾਂ ਨੂੰ ਪਤਾ, ਔਰ ਮੇਰਾ ਖਿਆਲ ਗੁਰਬਾਣੀ ਦੇ ਬਾਕੀ ਕਰਨ ਨਾ ਕਰਨ ਇੱਕ ਤੁਕ ਦੇ ਉੱਤੇ ਤਾਂ ਉਹ ਬਹੁਤ ਯਕੀਨ ਕਰਦੇ ਨੇ ਕਿ ਜਿਸ ਦਾ ਦਿੱਤਾ ਖਾਵਣ ਤਿਸ ਕਹੀਏ ਸਾਬਾਸ ਜੀ। ਜੀ ਤੇ ਅਗਲੀ ਜਿੱਦਾਂ ਗੱਲਬਾਤ ਕਰੀਏ, ਉੱਤਰੀ ਦਿੱਲੀ ਦੇ ਵਿੱਚ ਜਦੋਂ 1984 ਦੇ ਵਿੱਚ ਸਿੱਖਾਂ ਤੇ ਬੜੀ ਭਾਰੀ ਪਈ ਹੋਈ ਸੀਗੀ, ਗੁਰਦੁਆਰਾ ਸਾਹਿਬ ਨੂੰ ਅੱਗ ਲਾ ਕੇ 3 ਬੰਦੇ ਆ ਜਿਹੜੇ ਉਹ ਵਿੱਚੇ ਮਰ ਗਏ ਸੀਗੇ, ਉਹਦਾ ਜਿਹੜਾ ਆਖਰੀ ਬੰਦਾ ਸੀਗਾ ਉਸ ਨੂੰ ਵੀ ਬਰੀ ਕਰ ਦਿੱਤਾ ਗਿਆ ਆ ਜੀ। ਇਹ ਪੁਲਬੰਗਸ਼ ਕੇਸ ਸੀਗਾ ਜਿਹੜਾ 84 ਦਾ ਕਤਲੇਆਮ ਹੋਇਆ ਸੀਗਾ, ਉਹਦਾ ਇੱਕ ਪਾਰਟ ਬਿਲਕੁਲ ਉੱਥੇ ਜਿਹੜਾ ਗੁਰਦੁਆਰੇ ਨੂੰ ਅੱਗ ਲਾਤੀ ਸੀ, ਜਿਉਂਦੇ ਹੀ ਸੜ ਗਏ ਸੀਗੇ ਜੀ 3 ਲੋਕ ਇਹਦੇ ਵਿੱਚ। ਇਸ ਮਾਮਲੇ ਦੇ ਵਿੱਚ ਜਿਹੜਾ ਆਖਰੀ ਮੁਲਜ਼ਮ ਸੀਗਾ ਜੀ ਉਹਨੂੰ ਵੀ ਬਰੀ ਜਿਹੜਾ ਜੀ ਉਹ ਕਰ ਦਿੱਤਾ ਗਿਆ। ਇਹਦੇ ਵਿੱਚ ਜਗਦੀਸ਼ ਟਾਈਟਲਰ ਦਾ ਨਾਮ ਵੀ ਆਇਆ ਸੀਗਾ ਇਸ ਮਾਮਲੇ ਦੇ ਵਿੱਚ, ਪਰ ਜਿਹੜੀ CBI ਸੀ ਉਹਨੇ ਇਹ ਗੱਲ ਕਹੀ ਸੀਗੀ ਕਿ ਨਹੀਂ, ਉਹਦੇ ਉੱਥੇ ਹੋਣ ਦੇ ਕੋਈ ਸਬੂਤ ਜਿਹੜੇ ਨੇ ਉਹ ਨਹੀਂ ਮਿਲਦੇ ਜੀ। ਤੋ ਇਸ ਕਰਕੇ ਉਹ ਤਾਂ ਇਸ ਮਾਮਲੇ ਦੇ ਵਿੱਚੋਂ ਬਰੀ ਹੋ ਗਿਆ ਸੀਗਾ ਜੀ। ਹੁਣ ਜਿਹੜੀ ਅਦਾਲਤ ਹੈ ਜੀ ਉਹਨੇ ਇਹਨੂੰ ਬਹੁਤ ਹੀ ਕਮਜ਼ੋਰ ਜਿਹੜਾ ਕੇਸ ਕਰਾਰ ਦਿੰਦਿਆਂ ਹੋਇਆ ਜਿਹੜਾ ਮੁਲਜ਼ਮ ਹੈ ਸੁਰੇਸ਼ ਕੁਮਾਰ ਉਰਫ ਪੰਨੇਵਾਲ, ਉਹਨੂੰ ਕਤਲ, ਦੰਗਾ ਤੇ ਧਾਰਮਿਕ ਸਥਾਨ ਦੀ ਬੇਹੁਰਮਤੀ ਵਰਗੇ ਜਿਹੜੇ ਦੋਸ਼ ਸੀ ਉਹਨਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਸੰਬੰਧੀ ਦਿੱਕਤ ਸੀਗੀ। ਪੇਸ਼ ਕੀਤੇ ਗਏ ਰਿਕਾਰਡ ਦੇ ਮੁਤਾਬਕ ਇਸਤਗਾਸਾ ਖੁਦ ਹੀ ਇਸ ਬਾਰੇ ਸਪਸ਼ਟ ਨਹੀਂ ਸੀਗਾ। ਜੱਜ ਨੇ ਕਿਹਾ ਕਿ ਹਾਲਾਤ ਇੰਨੀ ਮਾੜੀ ਹੈ ਕਿ ਇਹ ਸਿੱਟਾ ਕੱਢਣਾ ਔਖਾ ਹੈ ਕਿ ਜਿਹੜਾ ਦੰਗਈ ਦਾ ਸਹੀ ਨਾਂ ਜਿਹੜਾ ਜੀ ਉਹ ਕੀ ਹੈ, ਇਸ ਕਰਕੇ ਇਹ ਕੇਸ ਕਮਜ਼ੋਰ ਹੈ। ਇਸੇ ਵਜ੍ਹਾ ਕਰਕੇ ਇਹਨਾਂ ਨੂੰ ਜਿਹੜਾ ਜੀ ਇਹਨੂੰ ਬਰੀ ਕੀਤਾ ਜਾ ਰਿਹਾ ਸਬੂਤਾਂ ਦੀ ਘਾਟ ਦੀ ਵਜ੍ਹਾ ਕਰਕੇ ਜੀ। ਜੀ ਤੇ ਅਗਲੀ ਖਬਰ ਸੁਣੀ ਸੀ ਕਿ ਹਿਮਾਚਲ ਦੇ ਵਿੱਚ ਇੱਕ ਜਿਹੜੀ ਬੱਸ ਆ ਉਹ ਖੱਡ ਵਿੱਚ ਡਿੱਗ ਗਈ ਆ ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਆ ਥਾਂ ਤੇ ਮੌਤ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਪਿੰਡ ਰੋਹਤਕ ਰੰਗ ਦੇ ਕੋਲੇ ਇਹ ਪ੍ਰਾਈਵੇਟ ਬੱਸ ਆ ਜਿਹੜੀ 400 ਫੁੱਟ ਡੂੰਘੀ ਖੱਡ ਦੇ ਵਿੱਚ ਡਿੱਗ ਪਈ ਜੀ।
23 ਜਾਣੇ ਮਾਰੇ ਗਏ ਜੀ, 20 ਦੇ ਕਰੀਬ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜੀ। ਇਹ ਪਤਾ ਲੱਗਿਆ ਜੀ ਕਿ 17 ਲੋਕ ਤਾਂ ਜਿਹੜੇ ਥਾਂ ਦੇ ਉੱਤੇ ਹੀ ਮਾਰੇ ਗਏ, 6 ਜਾਣਿਆਂ ਦੀ ਜਿਹੜੀ ਹਸਪੀਟਲ ਦੇ ਲਿਜਾਂਦਿਆਂ ਹੋਇਆਂ ਰਾਹ ਦੇ ਵਿੱਚ ਮੌਤ ਜਿਹੜੀ ਹੋਈ ਹੈ। 23 ਲੋਕ ਇਸ ਬੱਸ ਦੇ ਵਿੱਚ ਸਵਾਰ ਸਨ। ਇਹ ਸੰਗਲਾ ਵਾਦੀ ਤੋਂ ਕਲਪਾ ਵੱਲ ਨੂੰ ਜਿਹੜੀ ਉਹ ਜਾ ਰਹੀ ਸੀਗੀ ਜੀ। ਔਰ ਹੈਲੀਕਾਪਟਰ ਵੀ ਭੇਜਿਆ ਗਿਆ ਜੀ ਜ਼ਖਮੀ ਜਿਹੜੇ ਸੀ ਉਹਨਾਂ ਨੂੰ ਲਿਆਉਣ ਦੇ ਵਾਸਤੇ। ਬੱਸ ਦਾ ਡਰਾਈਵਰ ਤੇ ਕੰਡਕਟਰ ਦੋਵੇਂ ਜਿਹੜੇ ਨੇ ਜੀ ਉਹ ਮਰਨ ਵਾਲਿਆਂ ਦੇ ਵਿੱਚ ਸ਼ਾਮਲ ਨੇ। ਇਹ ਹਾਦਸਾ ਜਿਹੜਾ ਜੀ, ਇੱਦਾਂ ਦੇ ਹਾਦਸੇ ਹਿਮਾਚਲ ਦੇ ਵਿੱਚ ਅਕਸਰ ਹੀ ਹੁੰਦੇ ਰਹਿੰਦੇ ਨੇ। ਪਰ ਪ੍ਰਸ਼ਾਸਨ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਜ਼ਖਮੀਆਂ ਨੂੰ ਪੈਸੇ ਦੇਣੇ ਜਾਂ ਮਰਨ ਵਾਲਿਆਂ ਨੂੰ ਪੈਸੇ ਦੇਣ ਤੋਂ ਬਾਅਦ ਅੱਗੇ ਕਦੀ ਵੀ ਲੰਬਾ ਨਹੀਂ ਸੋਚਦਾ ਜੀ ਕਿ ਹਾਦਸੇ ਕਿਵੇਂ ਟਾਲੇ ਜਾਣ। ਜੀ ਤੇ ਅਗਲੀ ਗੱਲ ਕਰੀਏ ਜੀ, ਜਿਵੇਂ ਨਾਮਧਾਰੀਆਂ ਦੀ ਆਪਾਂ ਰੋਜ਼ ਹੀ ਗੱਲ ਕਰਦੇ ਆ ਕਿ ਉਹਨਾਂ ਦੀ ਭੁੱਖ ਹੜਤਾਲ ਹੈ, ਕੀ ਭੁੱਖ ਹੜਤਾਲ ਉਸੇ ਤਰ੍ਹਾਂ ਚੱਲ ਰਹੀ ਹੈ? ਜੀ ਚੱਲ ਰਹੀ ਹੈ ਜੀ। ਅਜੇ ਮਾਮਲਾ ਜਿਹੜਾ ਜੀ ਉਹ ਕਿਸੇ ਤਣ ਪੱਤਣ ਨਹੀਂ ਲੱਗਿਆ ਜੀ। ਭੁੱਖ ਹੜਤਾਲ ਜਿਹੜੀ ਨਾਮਧਾਰੀਆਂ ਦੀ ਜਾਰੀ ਹੈ ਜੀ। ਹੁਣ 80 ਸਾਲਾਂ ਦੇ ਇੱਕ ਨੇ ਜੀ ਜਗੀਰ ਸਿੰਘ ਖੋਖਰ, ਉਹ ਭੁੱਖ ਹੜਤਾਲ ਦੇ ਉੱਤੇ ਜਿਹੜੇ ਬੈਠ ਗਏ ਨੇ ਜੀ। ਵਾਰੀ ਵਾਰੀ ਇਹ ਭੁੱਖ ਹੜਤਾਲ ਜਿਹੜੀ ਕਰ ਰਹੇ ਨੇ। 64 ਸਾਲਾਂ ਤੋਂ ਪਹਿਲਾਂ ਬਚਿੱਤਰ ਸਿੰਘ ਭੁਰਜੀ ਜਿਹੜੇ ਉਹਨਾਂ ਦਾ ਮਰਨ ਵਰਤ ਜਿਹੜਾ ਜੀ ਉਹ ਜਾਰੀ ਹੈ। ਉਹਨਾਂ ਦੀ ਸਿਹਤ ਵੀ ਕਾਫੀ ਖਰਾਬ ਜਿਹੜੀ ਆ ਉਹ ਦੱਸੀ ਜਾ ਰਹੀ ਹੈ। 50 ਨਾਮਧਾਰੀ ਹੋਰ ਜਿਹੜੇ ਨੇ ਉਹ ਭੁੱਖ ਹੜਤਾਲ ਦੇ ਵਿੱਚ ਸ਼ਾਮਲ ਹੋ ਗਏ ਨੇ। 106 ਪਹਿਲਾਂ ਹੀ ਜਿਹੜਾ ਦੀ ਭੁੱਖ ਹੜਤਾਲ ਦੇ ਉੱਤੇ ਚੱਲ ਰਹੇ ਨੇ। ਹੁਣ ਇਹ ਕੁੱਲ ਗਿਣਤੀ ਜਿਹੜੀ ਆ 151 ਹੋ ਗਈ ਆ। ਭੁੱਖ ਹੜਤਾਲੀਆਂ ਦੇ ਵਿੱਚ ਇੱਕ 12 ਸਾਲਾਂ ਦਾ ਬੱਚਾ ਜਿਹੜਾ ਉਹ ਵੀ ਬੈਠਾ ਹੋਇਆ ਜੀ। ਔਰ ਇਹਨੂੰ ਸ਼ਾਇਦ ਇਸ ਕਰਕੇ ਲਿਆਂਦਾ ਗਿਆ ਜੀ ਕਿ ਇੱਕ ਸਿੰਬਲ ਦੇ ਰੂਪ ਦੇ ਵਿੱਚ, ਕਿਉਂਕਿ ਜਦੋਂ ਇਹ ਭਾਈਚਾਰਾ ਜਿਹੜਾ ਨਾਮਧਾਰੀ ਭਾਈਚਾਰਾ ਸੀਗਾ, ਜਦੋਂ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਹਿੱਸਾ ਲਿਆ ਤਾਂ ਬਿਸ਼ਨ ਸਿੰਘ ਨਾਂ ਦਾ ਇੱਕ 12 ਸਾਲਾਂ ਦਾ ਮੁੰਡਾ ਜਿਹੜਾ ਸੀਗਾ ਜੀ ਉਹ ਵੀ ਤੋਪ ਦੇ ਨਾਲ ਉਹਨੂੰ ਵੀ ਉਡਾਇਆ ਗਿਆ ਸੀਗਾ ਜੀ। ਤੋ ਇਹ ਜਿਹੜੀ ਭੁੱਖ ਹੜਤਾਲ ਆ ਜੀ ਨਾਮਧਾਰੀਆਂ ਦੀ, ਇਹ ਕਿਸੇ ਆਜ਼ਾਦੀ ਸੰਘਰਸ਼ ਨੂੰ ਲੈ ਕੇ ਨਹੀਂ ਗੀ ਜੀ। ਇਹ ਜਿਹੜਾ ਕਬਜ਼ਾ ਚੱਲ ਰਿਹਾ ਜੀ ਇੱਥੇ ਨਾਮਧਾਰੀਆਂ ਦਾ, ਉਹਨੂੰ ਲੈ ਕੇ ਚੱਲ ਰਹੀ ਆ। ਤੇ ਮੈਂ ਇੱਕ ਦਿਨ ਗੱਲਬਾਤ ਜਿਹੜੀ ਸੀਗੀ ਉਹ ਕੀਤੀ ਸੀ ਜਿਹੜੇ ਇਹ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। ਤੁਸੀਂ ਪੰਜਾਬੀ ਰੇਡੀਓ ਦੀ ਗੱਲਬਾਤ ਉਹਨਾਂ ਦੇ ਨਾਲ ਕਰਾਉਣੀ ਹੋਈ ਤਾਂ ਕਿਸੇ ਦਿਨ ਉਹਨਾਂ ਨੂੰ ਲਾਈਨ ਤੇ ਲੈ ਲੈਣਾ ਜੀ। ਉਹਨਾਂ ਨੇ ਬੜੇ ਅਹਿਮ ਖੁਲਾਸੇ ਉਹ ਕਰਨਗੇ ਕਿ 5000 ਕਰੋੜ ਰੁਪਈਏ ਦੀ ਪ੍ਰਾਪਰਟੀ ਹੈ ਜੀ ਜਿਹੜੇ ਇਸ ਵੇਲੇ ਨਾਮਧਾਰੀਆਂ ਦੀ ਗੱਦੀ ਦੇ ਉੱਤੇ ਬੈਠੇ ਨੇ ਉਹਨਾਂ ਦੀ। ਜੀ ਬਹੁਤੀ ਵਾਰੀ ਜਿਹੜੇ ਮਾਮਲੇ ਤਾਂ ਉਹ ਇਹੋ ਜਿਹੇ ਹੁੰਦੇ ਹੈਗੇ ਆ, ਜਿੱਥੇ ਵੀ ਲੜਾਈ ਕਿਤੇ ਨਾ ਕਿਤੇ ਹੁੰਦੀ ਆ, ਕੋਈ ਨਾ ਕੋਈ ਗੱਲਬਾਤ ਇਹੋ ਜਿਹੀ ਹੁੰਦੀ ਆ। ਅੱਗੇ ਗੱਲਬਾਤ ਕਰਦੇ ਜੀ, ਗਿਆਨੀ ਇਕਬਾਲ ਸਿੰਘ ਦਾ ਜਿਹੜਾ ਮਾਮਲਾ ਆ ਉਹ ਵੀ ਅਕਾਲ ਤਖ਼ਤ ਤੇ ਆਣ ਪਹੁੰਚਿਆ। ਗਿਆਨੀ ਇਕਬਾਲ ਸਿੰਘ ਹੋਰਾਂ ਦਾ ਜਿਹੜਾ ਮਾਮਲਾ ਹੈ ਨਾ ਜੀ, ਇਹ RSS ਦੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੋਈ ਸੀ, ਉਹਦੇ ਵਿੱਚ ਗਿਆਨੀ ਇਕਬਾਲ ਸਿੰਘ ਹੋਰੀ ਵੀ ਪਹੁੰਚੇ ਹੋਏ ਸਨ ਜੀ। ਔਰ ਉਹਦੀਆਂ ਫੋਟੋਆਂ ਜਿਹੜੀਆਂ ਉਹ ਜਾਰੀ ਹੋਈਆਂ ਸਨ। ਇਸ ਮਾਮਲੇ ਦੇ ਉੱਤੇ ਗਿਆਨੀ ਇਕਬਾਲ ਸਿੰਘ ਹੋਰਾਂ ਵਾਲਾ ਮਾਮਲਾ ਜਿਹੜਾ ਜੀ ਉਹ ਅਕਾਲ ਤਖ਼ਤ ਸਾਹਿਬ ਦੇ ਉੱਤੇ ਪਹੁੰਚਿਆ। ਜਿਹੜੇ ਜਥੇਦਾਰ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਗਲੀ ਜਿਹੜੀ ਮੀਟਿੰਗ ਹੈ ਪੰਜ ਸਿੰਘ ਸਾਹਿਬਾਨ ਦੀ, ਉਹਦੇ ਵਿੱਚ ਇਹ ਮਾਮਲਾ ਵਿਚਾਰਿਆ ਜਾਊਗਾ। ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਜੀ ਕਿ ਜਿਹੜੇ ਪੰਜ ਸਿੰਘ ਸਾਹਿਬ ਇਕੱਠੇ ਹੁੰਦੇ ਨੇ ਉਹਨਾਂ ਦੇ ਵਿੱਚ ਤਾਂ ਇੱਕ ਇਕਬਾਲ ਸਿੰਘ ਬਿਠਾਇਆ ਹੁੰਦਾ ਜੀ। ਜਦੋਂ ਉਹਨੂੰ ਬਿਠਾਇਆ ਹੋਊਗਾ ਉਹਦੇ ਵਿੱਚ ਤੇ ਫਿਰ ਉਹਦੇ ਬਾਰੇ ਹੀ ਮਾਮਲਾ ਜਿਹੜਾ ਉਹ ਕਿਵੇਂ ਵਿਚਾਰਿਆ ਜਾਊਗਾ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਜਿਹੜੇ ਉਹਨਾਂ ਨੇ ਇਹ ਕਿਹਾ ਜੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿ ਮੋਹਨ ਭਾਗਵਤ ਵੱਲੋਂ ਸਿੱਖ ਧਰਮ ਬਾਰੇ ਬੇਲੋੜੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿੱਖ ਜਿਹੜਾ ਜੀ ਇੱਕ ਵੱਖਰਾ ਧਰਮ ਹੈ ਔਰ RSS ਦੇ ਆਗੂ ਜਿਹੜੇ ਨੇ ਉਹ ਸਿੱਖ ਧਰਮ ਦੇ ਬਾਰੇ ਉਹਨਾਂ ਦੇ ਕੋਲੇ ਕੋਈ ਗਿਆਨ ਜਿਹੜਾ ਉਹ ਨਹੀਂ ਹੈਗਾ ਜੀ। ਉਹਨਾਂ ਨੇ ਕਿਹਾ ਕਿ ਸਾਰੇ ਹਿੰਦੂ ਨਹੀਂ ਗਏ ਇੱਥੇ ਰਹਿਣ ਵਾਲੇ, ਇਹਨਾਂ ਕੋ ਬਿਆਨ ਚਲੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਆ ਗਿਆ। ਆਈ ਥਿੰਕ ਜੇ ਗਿਆਨੀ ਇਕਬਾਲ ਸਿੰਘ ਹੋਰੀ ਉੱਥੇ ਜਾਂਦੇ ਰਹੇ, ਮੰਚ ਸਾਂਝਾ ਕਰ ਰਹੇ ਨੇ, ਤਾਂ ਪਹਿਲਾਂ ਤਾਂ ਜਿਹੜੇ ਪੰਜ ਬਹਿੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਉਠਾਉਣਾ ਚਾਹੀਦਾ ਨਾ ਜੀ, ਤਾਂ ਕੋਈ ਫੈਸਲਾ ਆਉਣ ਦੀ ਆਸ ਜਿਹੜੀ ਆ ਉਹ ਹੋ ਸਕਦੀ ਹੈ। ਜਦੋਂ ਆਪ ਬੈਠੇ ਹੋਣਗੇ ਉੱਥੇ ਪੰਜਾਂ ਦੇ ਵਿੱਚ ਤੇ ਫਿਰ ਕਿਹੜਾ ਫੈਸਲਾ ਲਊਗਾ ਜੀ ਉਹਨਾਂ ਦੇ ਖਿਲਾਫ। ਅਜੇ ਤੱਕ ਜਥੇਦਾਰ ਸਾਹਿਬ ਨੇ ਇਸ ਮਾਮਲੇ ਉੱਤੇ ਦਾ ਕੋਈ ਫੈਸਲਾ ਨਹੀਂ ਲਿਆ ਕਿ 3 ਪਾਸਪੋਰਟ ਲਈ ਫਿਰਦੇ ਨੇ ਇਕਬਾਲ ਸਿੰਘ ਹੋਰੀ, ਤਿੰਨਾਂ ਦੇ ਉੱਤੇ ਪਤਨੀਆਂ ਦੇ ਨਾਮ ਵੱਖਰੇ ਨੇ। ਹਾਂ ਜੀ ਬਿਲਕੁਲ, ਜਿਹੜੇ ਕਰਨੇ ਵਾਲੇ ਸੀਗੇ ਉਹ ਵੀ ਫੈਸਲੇ ਉਹਨਾਂ ਦੇ ਨਹੀਂ ਕੀਤੇ ਗਏ, ਮਨਮਰਜ਼ੀਆਂ ਕਰ ਰਹੇ ਆ ਜੀ। ਤੇ ਅੱਗੇ ਗੱਲ ਕਰੀਏ ਵੀ ਜਿਵੇਂ ਜਿਹੜਾ ਭਾਰਤ ਆ, ਜਿਹੜੇ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਭਾਰਤੀ ਨੇ, ਉਹਨਾਂ ਬਾਰੇ ਕੀ ਕਰ ਰਿਹਾ ਹੈ? ਕੁਛ ਵੀ ਨਹੀਂ ਜੀ। ਜਦੋਂ ਕੋਈ ਸਰਬਜੀਤ ਸਿੰਘ ਵਰਗੇ ਦੀ ਡੈਥ ਹੋ ਜਾਊਗੀ ਤੇ ਪੰਜਾਬ ਸਰਕਾਰ ਉਹਨੂੰ ਸ਼ਹੀਦ ਦਾ ਦਰਜਾ ਕਰਾਰ ਦੇ ਦੂਗੀ ਜੀ। ਇੱਥੇ ਉਹਨਾਂ ਦੇ ਨਿਆਣਿਆਂ ਨੂੰ ਨੌਕਰੀਆਂ ਜਿਹੜੀਆਂ ਉਹ ਦੇ ਦਿੱਤੀਆਂ ਜਾਣਗੀਆਂ। ਇਹ ਮਾਮਲਾ ਤਾਂ ਉਦੋਂ ਹੀ ਉੱਠਦਾ ਨਾ ਜੀ ਜਦੋਂ ਕਿਸੇ ਨਾ ਕਿਸੇ ਦੀ ਡੈਥ ਹੋ ਜਾਂਦੀ ਹੈ ਜਾਂ ਉੱਧਰੋਂ ਕਿਸੇ ਦੀ ਚਿੱਠੀ ਜਿਹੜੀ ਇੱਧਰ ਦੇ ਪਰਿਵਾਰ ਨੂੰ ਆ ਜਾਂਦੀ ਹੈ, ਜਿਹੜਾ ਕਿ ਉਹਦੀਆਂ ਅੰਤਮ ਰਸਮਾਂ ਵੀ ਨਿਭਾ ਚੁੱਕਾ ਹੁੰਦਾ ਤੇ ਉਹ ਕਹਿੰਦਾ ਨਹੀਂ ਮੈਂ ਅਜੇ ਹੈਗਾ, ਮੈਂ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਆ।
ਪਾਕਿਸਤਾਨ ਤੇ ਭਾਰਤ ਜਿਹੜਾ ਜੀ ਹੁਣ ਤਾਂ ਸੰਬੰਧ ਫੇਰ ਜਿਹੜੇ ਇੱਟ ਖੜੱਕੇ ਵੱਲ ਨੂੰ ਵੱਧ ਰਹੇ ਨੇ। ਦੋਨਾਂ ਨੂੰ ਕਮ ਸੇ ਕਮ ਇਹ ਮਾਮਲਾ ਤਾਂ ਜਿਹੜਾ ਜੀ ਸੁਲਝਾ ਲੈਣਾ ਚਾਹੀਦਾ ਨਾ। ਜੇ ਭਾਰਤ ਦੇ ਵਿੱਚ ਜਿਹੜੇ ਬੰਦ ਨੇ ਪਾਕਿਸਤਾਨੀ ਕੈਦੀ ਇਹੋ ਜਿਹੇ ਜਿਹੜੇ ਵੱਖ-ਵੱਖ ਲੜਾਈਆਂ ਦੇ ਮੌਕੇ ਦੇ ਉੱਤੇ ਫੜੇ ਹੋਏ ਨੇ ਉਹ ਛੱਡ ਦੇਣੇ ਚਾਹੀਦੇ ਨੇ। ਉਹ ਤਾਂ ਵਿਚਾਰੇ ਹੁਣ ਵਡੇਪੇ ਦੇ ਵਿੱਚ ਪਹੁੰਚ ਚੁੱਕੇ ਹੋਏ ਨੇ। ਉਦੋਂ ਪਾਕਿਸਤਾਨ ਨੂੰ ਜਿਹੜੇ ਨੇ ਜੀ ਉਹ ਛੱਡ ਦੇਣੇ ਚਾਹੀਦੇ ਨੇ। ਪਾਗਲਾਂ ਵਾਲੀ ਸਥਿਤੀ ਦੇ ਵਿੱਚ ਉਹ ਵਿਚਾਰੇ ਜਿਹੜੇ ਉਹ ਪਹੁੰਚੇ ਹੋਏ ਨੇ। ਮਛੇਰਿਆਂ ਦੀ ਰਿਹਾਈ ਤਾਂ ਜਿਹੜੀ ਆ ਜੀ ਉਹ ਜਦੋਂ ਗੱਲਬਾਤ ਸ਼ੁਰੂ ਹੁੰਦੀ ਆ ਹੋ ਜਾਂਦੀ ਆ, ਪਰ ਜਿਹੜੇ ਇਹ ਲੋਕ ਜਿਹੜੇ ਜੇਲ੍ਹਾਂ ਦੇ ਵਿੱਚ ਇੰਨੇ ਸਾਲਾਂ ਤੋਂ ਤਾੜੇ ਹੋਏ ਨੇ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਕੋਈ ਨਹੀਂ ਕਰਦਾ ਜੀ। ਜਿਹੜੇ ਉਹਨਾਂ ਦੇ ਪਰਿਵਾਰ ਨੇ ਇੱਥੇ ਉਹ ਹਰ ਸੰਭਵ ਕੋਸ਼ਿਸ਼ ਜਿਹੜੀ ਆ ਜੀ ਉਹ ਕਰਕੇ ਥੱਕ ਹਾਰ ਚੁੱਕੇ ਨੇ ਜੀ ਇੱਕ ਕਿਸਮ। ਜੀ ਤੇ ਅਗਲੀ ਗੱਲ ਕਰੀਏ ਜੀ ਜਗਤਾਰ ਸਿੰਘ ਤਾਰੀ ਬਾਰੇ ਕਿ ਉਸ ਦਾ ਵੀ ਕੁਝ ਨਹੀਂ ਪਤਾ ਲੱਗ ਰਿਹਾ। ਜਗਤਾਰ ਸਿੰਘ ਤਾਰੀ ਜਿਹੜਾ ਜੀ ਧਨੌਲੇ ਦਾ ਰਹਿਣ ਵਾਲਾ, ਜਿਹੜਾ ਈਸੜੂ ਦੇ ਵਿੱਚ ਜੁੱਤੀ ਸੁੱਟੀ ਗਈ ਸੀ, ਇਹ ਵਿਅਕਤੀ ਜਿਹੜਾ ਜੀ ਇਹ ਮੁੰਡਾ ਅਪਾਹਜ ਹੈ ਜੀ, ਅੰਗਹੀਣ ਹੈ ਇਹ। ਤੋ ਇਹਨੂੰ ਚੁੱਕਿਆ ਸੀਗਾ ਜੀ ਬਰਨਾਲੇ ਦੀ ਪੁਲਿਸ ਨੇ ਔਰ ਦੇ ਦਿੱਤਾ ਸੀਗਾ ਖੰਨੇ ਦੀ ਪੁਲਿਸ ਨੂੰ। ਔਰ ਖੰਨੇ ਦੀ ਪੁਲਿਸ ਜਿਹੜੀ ਆ ਉਹ ਕਹਿੰਦੀ ਸਾਡੇ ਕੋਲੇ ਨਹੀਂ ਆਇਆ, ਜਦੋਂ ਕਿ ਬਰਨਾਲੇ ਦੀ ਪੁਲਿਸ ਕਹਿੰਦੀ ਅਸੀਂ ਤਾਂ ਦੇ ਦਿੱਤਾ ਸੀਗਾ ਖੰਨੇ ਦੀ ਪੁਲਿਸ ਨੂੰ। ਹੁਣ ਜਿਹੜਾ ਧਨੌਲੇ ਦੇ ਵਿੱਚ ਕੱਲ ਇੱਕ ਇਕੱਠ ਜਿਹੜਾ ਹੋਇਆ ਔਰ ਉਹਨਾਂ ਨੇ ਇਹ ਕਿਹਾ ਜੀ ਕਿ ਅੱਜ ਉਹ ਜਿਹੜਾ ਮੇਨ ਹਾਈਵੇ ਆ ਉਹਨੂੰ ਘੇਰਨਗੇ, ਉਹਦੇ ਉੱਤੇ ਜਾਮ ਜਿਹੜਾ ਜੀ ਉਹ ਲਾ ਦੇਣਗੇ। ਔਰ ਅਜੇ ਤੱਕ ਤਾਂ SSP ਖੰਨੇ ਦੇ ਕਹਿੰਦੇ ਕਿ ਸਾਡੇ ਕੋਲੇ ਹੈ ਨੀਗਾ ਉਹ। ਹੁਣ ਥੋੜਾ ਜਿਹਾ ਇੰਨਾ ਕੁ ਪਤਾ ਲੱਗ ਰਿਹਾ ਕਿ ਸ਼ਾਇਦ ਜਗਤਾਰ ਸਿੰਘ ਤਾਰੀ ਜਿਹੜਾ ਜੀ ਉਹਨੂੰ ਰਿਹਾ ਕੀਤਾ ਜਾ ਸਕਦਾ ਖੰਨੇ ਦੀ ਪੁਲਿਸ ਦੇ ਵੱਲੋਂ ਅੱਜ ਕਿਸੇ ਟਾਈਮ ਵੀ ਜਾਮ ਤੋਂ ਜਿਹੜਾ ਜੀ ਉਹ ਡਰਦੇ ਆ ਸ਼ਾਇਦ, ਕਿਉਂਕਿ ਇਹ ਮਾਮਲਾ ਮੱਘਦਾ ਹੋਰ ਤੁਰਿਆ ਜਾ ਰਿਹਾ। ਛੱਡ ਕਿਉਂ ਨਹੀਂ ਰਹੀ ਪੁਲਿਸ ਜਿਹੜੀ ਆ ਜਾਂ ਦੱਸ ਕਿਉਂ ਨਹੀਂ ਰਹੀ ਪੁਲਿਸ, ਉਹਦਾ ਪ੍ਰਮੁੱਖ ਕਾਰਨ ਇਹ ਹੈ ਜੀ ਕਿ ਇਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਜਿਹੜਾ ਜੀ ਉਹ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਔਰ ਉਹਨਾਂ ਕੋਲੋਂ ਕਈ ਕੁਝ ਬੁਲਵਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ। ਕੱਲ ਬਰਨਾਲੇ ਤੋਂ ਇੱਕ ਹੋਰ ਮੁੰਡਾ ਜਿਹੜਾ ਜੀ ਉਹ ਪੁਲਿਸ ਨੇ ਜਿਹੜਾ ਜੀ ਉਹ ਚੁੱਕ ਲਿਆ ਜੀ ਇਸੇ ਹੀ ਮਾਮਲੇ ਦੇ ਵਿੱਚ। ਤੇ ਕੀ ਕੋਸ਼ਿਸ਼ ਕਰ ਰਹੇ ਨੇ ਕਿ ਦਹਿਸ਼ਤ ਫੈਲਾਉਣ ਦੀ, ਲੋਕੀ ਆਪਣੀਆਂ ਜਿਹੜੀਆਂ ਮੰਗਾਂ ਆ ਉਹਨਾਂ ਲਈ ਮੂੰਹ ਨਾ ਖੋਲਣ? ਬਿਲਕੁਲ, ਔਰ ਖਾਸ ਤੌਰ ਦੇ ਉੱਤੇ ਜੀ ਜਿਹੜੇ ਇਹ ਕਿਹਾ ਜਾ ਰਿਹਾ ਕਿ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਜਿਹੜਾ ਭਗਵੰਤ ਮਾਨ ਹੈ ਉਹਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿ ਉਹਦਾ ਨਾਮ ਇਹ ਜਿਹੜੇ ਲੈ ਦੇਣ ਤੇ ਫਿਰ ਉਹਨੂੰ ਫਸਾਇਆ ਜਾ ਸਕੇ ਇਸ ਮਾਮਲੇ ਦੇ ਵਿੱਚ। ਸਾਰੀ ਟਰਾਈ ਜਿਹੜੀ ਹੈ ਨਾ ਜੀ ਉਹ ਇਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਇਸ ਪਾਸੇ ਵੱਲ ਉਹ ਧਿਆਨ ਇਸ ਕਰਕੇ ਮੰਗਦਾ ਜੀ ਕਿ ਉਹਨਾਂ ਨੇ ਕਿਹਾ ਮੈਂ ਤਾਂ ਉਹਨੂੰ ਮਾਫ ਕਰਤਾ ਸੀਗਾ, ਇਹ ਸਮਝਿਆ ਸੀ ਆਮ ਆਦਮੀ ਹੈ, ਉਹਨੇ ਪਤਾ ਲੱਗਾ ਜੀ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ, ਇਸ ਕਰਕੇ ਹੁਣ ਕਾਨੂੰਨ ਕੰਮ ਕਰੂਗਾ ਜੀ। ਇਹਦੇ ਚੋਂ ਸਾਰੀ ਸਥਿਤੀ ਸਪਸ਼ਟ ਹੋ ਜਾਂਦੀ ਹੈ। ਤੇ ਪਰ ਜਿਵੇਂ ਇਹਨਾਂ ਨੂੰ ਇੰਨਾ ਡਰ ਲੱਗਾ ਜੀ ਜੁੱਤੀ ਤੋਂ, ਤਾਂ ਕਹਿੰਦੇ ਕਿ ਜਿਹੜੇ ਪੱਤਰਕਾਰਾਂ ਦੀਆਂ ਜੁੱਤੀਆਂ ਲਾਉਣ ਲੱਗ ਪਏ ਆ। ਬੜਾ ਕੁਛ ਚੱਲਦਾ ਜੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ। ਕੀ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਕਰਨਗੇ ਕਿ ਪਹਿਲਾਂ ਜੁੱਤੀਆਂ ਲਾਓ ਤੇ ਫਿਰ ਅੰਦਰ ਆਓ? ਬਿਲਕੁਲ ਜੀ, ਇਹ ਸਹਾਰਾ ਲੈਣਗੇ ਉੱਥੇ ਹੁਣ ਧਰਮ ਦਾ। ਜਿੱਥੇ ਬਾਦਲ ਸਾਹਿਬ ਜਾਇਆ ਕਰਨਗੇ ਸੰਗਤ ਦਰਸ਼ਨ ਲਈ ਜਾਂ ਕਿਤੇ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਕਰਨਗੇ ਕਿ ਇਹਦੇ ਕਰਕੇ ਤਾਂ ਹੁਣ ਜੋੜੇ ਤੁਹਾਨੂੰ ਬਾਹਰ ਲਾਉਣੇ ਹੀ ਪੈਣੇ ਆ। ਹੋਰ ਕੋਈ ਤਾਂ ਤਰੀਕਾ ਉਹਨਾਂ ਕੋਲੇ ਹੈ ਨਹੀਂਗਾ। ਆਈ ਥਿੰਕ ਜਿਹੜੇ ਪੱਤਰਕਾਰਾਂ ਨੇ ਲਾ ਕੇ ਜੁੱਤੀਆਂ ਗਏ ਨੇ ਉਹਨਾਂ ਨੂੰ ਸਮਾਗਮ ਦਾ ਬਾਈਕਾਟ ਕਰਨਾ ਚਾਹੀਦਾ ਸੀਗਾ। ਉਹ ਤਾਂ ਕਮ ਸੇ ਕਮ ਇਹ ਕਰ ਸਕਦੇ ਸੀ ਕਿ ਅਸੀਂ ਜੁੱਤੀ ਨਹੀਂ ਲਾਉਂਦੇ ਜੀ। ਉਹਨਾਂ ਨੂੰ ਜੁੱਤੀ ਜਿਹੜੀ ਸੀ ਉਹ ਨਹੀਂ ਸੀ ਲਾਉਣੀ ਚਾਹੀਦੀ, ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਸੀਗਾ। ਨਹੀਂ ਉੱਥੇ ਪੱਤਰਕਾਰਾਂ ਨੇ ਕੀਤਾ ਜੀ, ਕਰਨਾ ਬਣਦਾ ਸੀ। ਬਿਲਕੁਲ ਜੀ, ਤੁਸੀਂ ਜਿਵੇਂ ਦੱਸਿਆ ਹੈਗਾ ਕਿ ਉੱਥੇ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਕਰ ਲਿਆ ਕਰਨਗੇ। ਚਲੋ ਜਿਹੜੀ ਕਮਾਈ ਖੁੱਸੀ ਹੋਈ ਆ ਹਰਿਆਣਾ ਤੋਂ ਉਹ ਵੀ ਪੂਰੀ ਹੋ ਜਾ ਕਰੂਗੀ ਤੇ ਉਹ ਕਿਹੜੀ ਕਿਸੇ ਗੁਰਦੁਆਰੇ ਨੂੰ ਦੇਣੀ ਹੈ। ਤੇ ਅਖੀਰ ਦੇ ਵਿੱਚ ਆਜ਼ਨਾਵਾ ਕਿ ਜਿਹੜੀ ਖੇਡ ਸੀ ਕੈਥਲ ਵਿੱਚ ਸ਼ੁਰੂ ਹੋਈ ਗਈ ਰਾਂਚੀ ਦੇ ਵਿੱਚ ਦੁਹਰਾਈ ਉਹੀ। ਜਿਹੜੀ ਖੇਡ ਸੀ ਕੈਥਲ ਵਿੱਚ ਸ਼ੁਰੂ ਹੋਈ ਗਈ ਰਾਂਚੀ ਦੇ ਵਿੱਚ ਦੁਹਰਾਈ ਉਹੀ। ਖੱਪ ਜਿੱਦਾਂ ਦੀ ਕੈਥਲ ਵਿੱਚ ਗਈ ਪਾਈ ਝਾਰਖੰਡ ਵਿੱਚ ਗਈ ਹੈ ਪਾਈ ਉਹੀ। ਕਾਂਗਰਸ ਪਾਰਟੀ ਉਦਣ ਜੋ ਰੋਸ ਕੀਤਾ ਰੋਸ ਮੁੜ ਕੇ ਗਈ ਪ੍ਰਗਟਾਈ ਉਹੀ। ਜਿਹੜਾ ਆਈ ਸਫਾਈ ਸੀ ਭਾਜਪਾ ਦੀ ਸੁਣੀ ਗਈ ਹੁਣ ਫੇਰ ਸਫਾਈ ਉਹੀ। ਬੀਤੇ 3 ਮਹੀਨੇ ਨਹੀਂ ਸਿਰਫ ਹਾਲੇ ਪੇਚਾ ਹੁਣੇ ਤੋਂ ਜਾਪਰਿਆ ਪੈਣ ਲੱਗਾ। ਬੀਤੇ 3 ਮਹੀਨੇ ਨਹੀਂ ਸਿਰਫ ਹਾਲੇ ਪੇਚਾ ਹੁਣੇ ਤੋਂ ਜਾਪਰਿਆ ਪੈਣ ਲੱਗਾ। ਲੋਕਤੰਤਰ ਜੇ ਬਣ ਗਿਆ ਭੀੜ ਤੰਤਰ ਸਾਹ ਦੇਸ਼ ਨਹੀਂ ਸੁੱਖ ਦਾ ਲੈਣ ਲੱਗਾ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।